ਕੀ ਬਕਵਾਸ ਕਰਨੇ ਯਾਰ ਤੁਸੀਂ। ਮੈਂ ਕਹਿ ਰਿਹਾ ਸੀ ਜਿਹੜੇ ਸਾਡੇ ਬਾਬੇ ਹੁੰਦੇ ਨਾ, ਕਿਉਂਕਿ ਕਹਿੰਦੇ ਜਦੋਂ ਜਿਹੜਾ ਬੱਚਾ ਹੁੰਦਾ ਨਾ ਉਹ 18 ਘੰਟੇ 19 ਘੰਟੇ ਸੌਵੇਂ ਨਾ, 6 ਘੰਟੇ ਜਾਗੇ ਖੇਲੇ ਉਹਨੇ ਫੇਰ ਸੌਣਾ, ਯਾਨੀ ਉਹ ਕੋਈ 16-18 ਘੰਟੇ ਜਾਗੇ ਤੇ ਉਹ ਸਿਹਤਮੰਦ ਰਹਿੰਦਾ। ਜਵਾਨ ਬੰਦਾ 12 ਘੰਟੇ 10 ਘੰਟੇ ਸੌਵੇਂ, 12-14 ਘੰਟੇ ਜਾਗੇ ਠੀਕ। ਜਦੋਂ ਬੰਦਾ ਏਜ ਜ਼ਿਆਦਾ ਹੋ ਜਾਂਦੀ ਨਾ ਉਦੋਂ ਨੀਂਦ ਰਹਿੰਦੀ ਹੈ 4-5 ਘੰਟੇ ਦੀ, ਤੇ ਉਹ ਫਿਰ ਕੀ ਕਰਨ ਹੁਣ? ਉਹ ਟਾਈਮ ਜੋ ਹਿਸਾਬ ਕਿਤਾਬ ਖਰਾਬ ਆ ਵੀ ਹੁਣ 12 ਵਜੇ ਤੱਕ ਸਾਰੇ ਘਰ ਦੇ ਸੌਂ ਗਏ, ਠੀਕ ਹੈ ਨਾ, ਉਹਨੇ ਸੌਣਾ 4 ਵਜੇ 5 ਵਜੇ, ਉਹ ਕੀ ਕਰੇ 5 ਘੰਟੇ? ਉਹ 5 ਘੰਟੇ ਕੋਈ ਨਾ ਕੋਈ ਕਾਰਸਤਾਦੀਆਂ ਲਾਉਂਦਾ ਰਹਿੰਦਾ, ਕਦੀ ਬਾਹਰ ਜਾ ਕਦੀ ਅੰਦਰ ਆ, ਕਦੀ ਐਵੇਂ ਰਾਤ ਦੇ 2 ਵਜੇ ਕਿਲ ਠੋਕਣ ਲੱਗ ਪਿਆ ਕਿਤੇ। ਮੋਬਾਈਲ ਲੈ ਕੇ ਤੇ ਸੈਮਸੰਗ ਦਾ ਨਹੀਂ ਉਹ ਨਹੀਂ ਪਤਾ ਲੱਗਦਾ। ਨਹੀਂ ਯਾਰ ਕਈ ਬਜ਼ੁਰਗ ਨਾ ਬਾਕੀ ਚੀਜ਼ਾਂ ਨੂੰ ਉਠਾਉਂਦੇ ਈਦ ਦੀ ਨਮਾਜ਼ ਕੱਢ ਦਿੰਦੇ। ਉਹ ਸਾਧ ਨੂੰ ਉਠਾ, ਘਰ ਪਰ ਉਠਾ ਦੇ, ਲਾਦਾਂ ਕੀ ਨਮਾਜ਼ ਤੁਸੀਂ ਆਪ ਤੇ ਭੱਜ ਕੇ ਪੜੋ। ਉਸਤਾਦ ਜੀ ਵਰਗੇ ਬਜ਼ੁਰਗ ਨਾ ਬੱਚਾ ਸੇਬ ਕਿਤੇ ਲੈ ਕੇ ਆਵੇ ਤੇ ਉਸਤਾਦ ਜੀ ਵਰਗੇ ਬਜ਼ੁਰਗ ਉਹਨੂੰ ਰੋ ਕੇ ਕਹਿੰਦੇ ਬੜੀਆਂ ਮੁਸ਼ਕਲਾਂ ਨਾਲ ਪਾਲਿਆ ਪੁੱਤ ਤੁਸੀਂ ਇੱਕ ਵਾਰੀ ਸੇਬ ਤਾਂ ਕਹਿੰਦਾ ਸੀ ਮੈਂ ਬੜੀਆਂ ਸਟਰਗਲਾਂ ਕੀਤੀਆਂ ਤੁਹਾਡੀ ਖਾਤਰ। ਕਿਆ ਕੋ ਕਰਦਾ ਤੂੰ? ਆਰਾਮ ਨਾਲ ਗੱਲ ਕਰ। ਉਹ ਤੁਸੀਂ ਲਤੀਫਾ ਸੁਣਿਆ ਫਾਈਨਲ? ਉਹ ਜਿਹੜਾ ਇੱਕ ਬਦਮਾਸ਼ ਹੁੰਦਾ, ਪਿਓ ਤੇ ਪੁੱਤਰ ਵੀ ਬਦਮਾਸ਼ ਹੁੰਦਾ, ਦੋਵੇਂ ਪਿਓ ਪੁੱਤ ਬਦਮਾਸ਼ ਹੁੰਦੇ। ਉਹ ਜਿਹੜਾ ਇੱਕ ਦਿਨ ਬੈਠੇ ਹੁੰਦਾ ਕਹਿੰਦਾ ਯਾਰ ਸਾਰੀ ਜ਼ਿੰਦਗੀ ਗੁਨਾਹ ਕੀਤੇ, ਪਿਓ ਦੇ ਦਿਲ ਚ ਹੁੰਦਾ ਇੰਨੀ ਬਗੈਰਤੀ ਕਰੀ ਦੀ ਹੈ। ਤੇ ਝੂਰਾ ਹੁਣ ਝੂਰੇ ਨੂੰ ਕਹਿੰਦਾ ਝੂਰੇ, ਕਹਿੰਦਾ ਜੀ ਅੱਬੂ ਜੀ ਚੱਲ ਰੱਬ ਅੱਗੇ ਸਜਦਾ ਕਰੀਏ, ਨਮਾਜ਼ ਪੜ੍ਹੀਏ। ਤੇ ਹੁਣ ਝੂਰੇ ਦਾ ਨਹੀਂ ਜ਼ਮੀਰ ਜਾਗਿਆ, ਪਹਿਲੇ ਪਿਓ ਦਾ ਹੀ ਜਾਗਿਆ। ਤੇ ਉਹ ਅੱਲਾ ਮਾਫੀ ਵੀ ਕੀ ਉਹ ਮੇਰੇ ਮੌਲਾ ਕੀ ਉਹਦੀ ਪੰਚ ਲੈਣਾ ਉਸ ਗੱਲ ਦੀ, ਲੇਕਿਨ ਇੱਥੇ ਸੁਣਾਉਣ ਵਾਲੀ ਨਹੀਂ। ਇਹਨਾਂ ਨੇ ਹੁਣ ਮੇਰੀ ਜਾਨ ਖਾਣੀ ਵੇ ਕਿ ਪ੍ਰਾਈਵੇਟ। ਨਹੀਂ ਉਹਨਾਂ ਨੇ ਕਹਿਣਾ ਕਿ ਉਹ ਕਹਿੰਦਾ ਕਿ ਚੱਲ ਯਾਰ ਰੱਬ ਕੋਲੋਂ ਮਾਫੀ ਮੰਗੀਏ, ਮੂੰਹ ਤੋਂ ਵਜ਼ੂ ਕਰ, ਚੱਲ ਰੱਬ ਕੋਲੋਂ ਮਾਫੀ। ਹਾਂ ਤੇ ਉਹ ਫਿਰ ਉਹਨੂੰ ਕਹਿੰਦਾ ਚੱਲ ਨਮਾਜ਼ ਪੜ੍ਹੀਏ, ਤੇ ਉਹ ਕਹਿੰਦਾ ਅੱਛਾ ਅੱਬੂ ਜੀ ਮੈਂ ਪੜ੍ਹ ਲੈਣਾ। ਹੁਣ ਸਿਰਫ ਇਹ ਗੱਲ ਪਿਓ ਦੇ ਜ਼ੇਨ ਚ ਆਈ ਹੈ, ਤੇ ਕਿਉਂਕਿ ਉਹ ਪੁੱਤਰ ਵੀ ਤਾਂ ਕਹਿੰਦਾ ਚੱਲ ਝੂਰੇ, ਤੇ ਹੁਣ ਫਿਰਦਾ ਤੁਰਦਾ ਪਿਓ ਬੜੇ ਹਿਸਾਬ ਨਾਲ ਨਹਾ ਕੇ ਨਿਕਲ ਰਿਹਾ ਹਰ ਚੀਜ਼ਾਂ ਤੇ ਫਿਰ ਨਿਕਲ ਝੂਰੇ ਤੈਨੂੰ ਕਿਹਾ ਨਮਾਜ਼ ਪੜ੍ਹਨਾ। ਉਹ ਅੱਬਾ ਜੀ ਪੜ੍ਹ ਲੈਣਾ, ਤੁਸੀਂ ਜਾਓ ਨਾ ਵਜ਼ੂ ਕਰੋ ਮੈਂ ਪੜ੍ਹਦਾ। ਉਹ ਐ ਟੈਪ ਮਤਲਬ ਲਤੀਫਾ ਨਹੀਂ, ਇੱਕ ਗੱਲ ਆ। ਔਰ ਉਹ ਗੱਲ ਮੇਰਾ ਕੀ ਯਾਰ ਹੈਗਾ ਸੀ ਗੁਜਰਾਂਵਾਲੇ ਦਾ ਆਰਟਿਸਟ, ਉਹਨਾਂ ਦੇ ਗੁਜਰਾਂਵਾਲੇ ਦੇ ਵਿੱਚ ਇਹ 2 ਕਰੈਕਟਰ ਸੀ, ਪਿਓ ਤੇ ਪੁੱਤਰ, ਤੇ ਭਲਵਾਨੀ ਟੈਪ ਬਦਮਾਸ਼ੀ ਟੈਪ ਤੇ ਉਹਦੇ ਤੇ ਰੰਗ ਇਹ ਉਹਨਾਂ ਦੀ ਗੱਲ ਸੀ। ਮਤਲਬ ਇੱਕ ਗੱਲ ਆ। ਉਹ ਫਿਰ ਵਜ਼ੂ ਕਰਨ ਬਹਿ ਜਾਂਦਾ ਤੇ ਫਿਰ ਕਹਿੰਦਾ ਉਹ ਝੂਰੇ ਪੜ੍ਹ ਲਾ ਨਮਾਜ਼। ਉਹ ਕਹਿੰਦਾ ਭਾਈ ਕਰੋ ਨਾ ਵਜ਼ੂ ਮੈਂ ਪੜ੍ਹਦਾ। ਵਜ਼ੂ ਕਰਕੇ ਉੱਠਦਾ ਕਹਿੰਦਾ ਪੜ੍ਹ ਲਾ ਇਹਨੂੰ, ਤੇ ਹੁਣ ਖਿਜੀ ਵੀ ਜਾ ਰਿਹਾ, ਉਹਨੂੰ ਪੁੱਤ ਤੇ ਗੁੱਸਾ ਵੀ ਜਿਹੜਾ ਜਾ ਰਿਹਾ। ਤੇ ਐਂਡ ਤੇ ਹੁਣ ਉਹ ਬਿਲਕੁਲ ਜਦੋਂ ਨਮਾਜ਼ ਨੀਤਨ ਲੱਗਦਾ ਝੂਰੇ ਪੜ੍ਹ ਲਾ ਨਮਾਜ਼, ਕਹਿੰਦਾ ਮੈਂ ਪੜ੍ਹ ਲਾ।